नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਪੱਛਮੀ ਬੰਗਾਲ 'ਚ ਈਡੀ ਦੀ ਟੀਮ ਤੇ ਹਮਲਾ ਕਰਨ ਵਾਲੇ ਮਾਮਲੇ 'ਚ ਉੱਥੋਂ ਦੇ ਤ੍ਰਿਣਮੂਲ ਕਾਂਗਰਸ ਦੇ ਸਾਂਸਦ ਸਾਜਾ ਸ਼ੇਖ ਨੂੰ ਅੱਜ ਸੀਬੀਆਈ ਨੇ ਆਪਣੀ ਹਿਰਾਸਤ 'ਚ ਲੈ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ 'ਚ ਇੱਕ ਰੈਲੀ ਨੂੰ ਸੰਬੋਧਿਤ ਕਰਦਿਆਂ ਉੱਥੋਂ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਮਮਤਾ ਬੈਨਰਜੀ ਦੀ ਸਰਕਾਰ ਮਹਿਲਾਵਾਂ ਦੀ ਸੁਰੱਖਿਆ ਨਹੀਂ ਕਰ ਪਾਈ ਹੈ ਤੇ ਉਹਨਾਂ ਨੇ ਮੋਦੀ ਦੀ ਗਾਰੰਟੀ ਦਿੰਦਿਆਂ ਕਿਹਾ ਹੈ ਕਿ ਜੇ ਉਹਨਾਂ ਦੀ ਸਰਕਾਰ ਉੱਥੇ ਬਣੀ ਤਾਂ ਉਹ ਮਹਿਲਾਵਾਂ ਦੀ ਸੁਰੱਖਿਆ ਦੀ ਗਾਰੰਟੀ ਦਿੰਦੇ ਹਨ। ਨਮਾਮੀ ਗੰਗੇ ਪ੍ਰੋਜੈਕਟ ਦੇ ਮੈਨੇਜਰ ਅਭਿਨਵ ਸਿੰਗਲ ਨੂੰ ਅਗਵਾ ਕਰਨ ਅਤੇ ਪਿਸਟਲ ਦਿਖਾ ਕੇ ਉਹਨਾਂ ਤੋਂ ਫਰੋਤੀ ਮੰਗਣ ਵਾਲੇ ਮਾਮਲੇ 'ਚ ਅੱਜ ਕੋਰਟ ਨੇ ਸਾਬਕਾ ਸਾਂਸਦ ਧਨੰਜੈ ਸਿੰਘ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ। ਦੱਸਦੀ ਹੈ ਕਿ ਧਨੰਜੈ ਸਿੰਘ ਦੁਬਾਰੇ ਚੋਣ ਲੜਨ ਵਾਸਤੇ ਸਕਰੀਏ ਹੋ ਰਹੇ ਸੀ ਤੇ ਉਹ ਅਖਿਲੇਸ਼ ਯਾਦਵ ਨੂੰ ਮਿਲੇ ਸੀ। ਉਸ ਤੋਂ ਤੁਰੰਤ ਬਾਅਦ ਹੀ ਕੋਰਟ ਨੇ ਇਹ ਫੈਸਲਾ ਸੁਣਾਉਂਦਿਆਂ ਉਹਨਾਂ ਨੂੰ 7 ਸਾਲ ਵਾਸਤੇ ਜੇਲ੍ਹ 'ਚ ਭੇਜ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੇ ਸਿਰ ਤੋਂ ਸੰਕਟ ਟਲਣ ਦਾ ਨਾਂ ਨਹੀਂ ਲੈ ਰਿਹਾ ਹੈ। ਉੱਥੇ ਸਾਬਕਾ ਮੁੱਖ ਮੰਤਰੀ ਦੇ ਬੇਟੇ ਵਿਕਰਮਾਦਿੱਤਿਆ ਸਿੰਘ ਹੁਣ ਤੱਕ ਬਾਗੀ ਹੋ ਰੱਖੇ ਨੇ ਤੇ ਉਹਨਾਂ ਨੇ ਪੰਚਕੂਲਾ 'ਚ ਬਾਗੀ 6 ਵਿਧਾਇਕਾਂ ਨਾਲ ਮੁਲਾਕਾਤ ਵੀ ਕੀਤੀ ਹੈ। ਆਉਣ ਵਾਲੇ ਲੋਕ ਸਭਾ ਚੋਣਾਂ ਵਾਸਤੇ ਕਾਂਗਰਸ ਆਪਣਾ ਪੰਜਸੂਤਰੀ ਏਜੰਡਾ ਤਿਆਰ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਪੰਜਸੂਤਰੀ ਏਜੰਡੇ 'ਚ ਬੇਰੁਜ਼ਗਾਰ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਮਹਿਲਾਵਾਂ ਅਤੇ ਭਾਗੀਦਾਰੀ ਵਾਲੇ ਸਵਾਲ ਤੇ OBC ਪੋਲਿਟਿਕਸ ਨੂੰ ਖੜਾ ਕਰਨ ਲਈ ਕਾਂਗਰਸ ਲਗਾਤਾਰ ਜ਼ੋਰ ਮਾਰੂਗੀ। ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਹਰਿਆਣੇ 'ਚ ਖਾਪਾ ਨੇ ਬੜੀ ਬੈਠਕ ਕੀਤੀ ਹੈ ਤੇ ਕੜੇ ਫੈਸਲੇ ਲਏ ਨੇ। ਉਹਨਾਂ ਨੇ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੱਤਾ ਹੈ ਤੇ ਕਿਹਾ ਹੈ ਕਿ ਜੇ ਕਿਸਾਨਾਂ ਦੀ ਮੰਗਾਂ ਨਹੀਂ ਮੰਨੀਆਂ ਤਾਂ ਫਿਰ ਹਰਿਆਣੇ 'ਚ ਉਹ ਵੱਡੇ ਅੰਦੋਲਨ ਕਰਨਗੇ। ਕਿਸਾਨ ਅੰਦੋਲਨ ਨਾਲ ਜੁੜੇ ਹੋਏ ਅਤੇ ਕਿਸਾਨ ਅੰਦੋਲਨ ਤੇ ਪੋਸਟ ਪਾ ਰਹੇ 100 ਤੋਂ ਜ਼ਿਆਦਾ ਟਵਿੱਟਰ ਖਾਤੇ ਇੰਡੀਆ 'ਚ ਕੀਤੇ ਗਏ ਬੰਦ। ਇਸ ਤੋਂ ਪਹਿਲਾਂ ਵੀ ਟਵਿੱਟਰ ਨੇ 200 ਤੋਂ ਜ਼ਿਆਦਾ ਖਾਤੇ ਇੰਡੀਆ 'ਚ ਬੰਦ ਕੀਤੇ ਸੀ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਪੋਸਟਮਾਰਟਮ ਤੇ ਸ਼ੁਰੂਆਤ ਕਰਦੇ ਹਾਂ ਪੱਛਮੀ ਬੰਗਾਲ ਵਾਲੀ ਖਬਰ ਤੋਂ। ਪੱਛਮੀ ਬੰਗਾਲ 'ਚ ਆਪਾਂ ਨੂੰ ਪਤਾ ਹੈ ਕਿ ਉੱਥੇ ਇੱਕ ਮਾਮਲਾ ਚੱਲ ਰਿਹਾ ਹੈ, ਉਹਦਾ ਨਾਂ ਹੈਗਾ ਸੰਦੇਸ਼ ਖਾਲੀ। ਸੰਦੇਸ਼ ਖਾਲੀ ਬੇਸਿਕਲੀ ਇੱਕ ਥਾਂ ਦਾ ਨਾਂ ਹੈਗਾ ਜਿਹੜੀ ਕਿ ਸਮੁੰਦਰ ਦੇ ਕੰਢੇ ਪੈਂਦੀ ਹੈ ਤੇ ਉੱਥੇ ਮੱਛੀਆਂ ਦਾ ਕਾਰੋਬਾਰ ਹੁੰਦਾ ਹੈ। ਉੱਥੋਂ ਤ੍ਰਿਣਮੂਲ ਕਾਂਗਰਸ ਦੇ ਇੱਕ ਆਗੂ ਹੈਗੇ ਸਾਜਾ ਸ਼ੇਖ, ਜਿਨ੍ਹਾਂ ਨੂੰ ਅੱਜ CBI ਨੇ ਹਿਰਾਸਤ 'ਚ ਲੈ ਲਿਆ ਹੈ। ਸ਼ਾਮ ਨੂੰ ਉਹਨਾਂ ਨੂੰ ਹਿਰਾਸਤ 'ਚ ਲਿਆ ਗਿਆ ਸੀਗਾ। ਉਹਨਾਂ 'ਤੇ ਇੱਕ ਆਰੋਪ ਇਹ ਵੀ ਸੀਗਾ ਕਿ ਉਹਨਾਂ ਨੇ ਕੁਝ ਟਾਈਮ ਪਹਿਲਾਂ ਉੱਥੇ ED ਦੀ ਟੀਮ ਗਈ ਸੀ ਤੇ ਜਿਹੜੀ ED ਦੀ ਟੀਮ ਸੀਗੀ ਉਹ 'ਤੇ ਵੀ ਉਹਨਾਂ ਨੇ ਹਮਲਾ ਕਰਾਤਾ ਸੀਗਾ ਤੇ ਉਸ ਹਮਲੇ ਦੀ ਖਾਸੀ ਚਰਚਾ ਹੋਈ ਸੀ ਤੇ ਕਈ ਲੋਕਾਂ ਨੇ ਇਹ ਵੀ ਕਿਹਾ ਸੀਗਾ ਕਿ ਇਹ ਠੀਕ ਕੀਤਾ। ਜਿਹੜੇ ਮੋਦੀ ਦੀ ਸੈਂਟਰਲ ਏਜੰਸੀਜ਼ ਹੈਗੀਆਂ ਉਹ ਕਿਤੇ ਵੀ ਪਹੁੰਚ ਜਾਂਦੀਆਂ ਨੇ ਤੇ ਛਾਪੇ ਮਾਰਨ ਲੱਗ ਜਾਂਦੀਆਂ ਨੇ ਤੇ ਜਿਹੜੇ ਪੱਛਮੀ ਬੰਗਾਲ ਵਾਲੇ ਹੈਗੇ ਉਹਨਾਂ ਨੇ ਠੀਕ ਠਾਕ ਇਹਦਾ ਜਵਾਬ ਦਿੱਤਾ। ਪਰ ਇਸ ਤੋਂ ਬਾਅਦ ਜਿਹੜੀ ਸੈਂਟਰਲ ਏਜੰਸੀਜ਼ ਸੀਗੀਆਂ ਉਹ ਰੁਕ ਨਹੀਂ ਰਹੀਆਂ ਸੀ, ਉਹਨਾਂ 'ਤੇ ਲਗਾਤਾਰ ਹਮਲੇ ਹੁੰਦੇ ਰਹੇ। ਸਾਂਝਾ ਸ਼ੇਖ ਤੇ BJP ਨੇ ਖਾਸੇ ਸਵਾਲ ਖੜੇ ਕੀਤੇ। ਉੱਥੋਂ ਦੀ ਜਿਹੜੀ ਲੋਕਲ BJP ਸੀ ਉਹ ਕੁਝ ਮਹਿਲਾਵਾਂ ਨੂੰ ਲੈ ਆਈ ਜਿਨ੍ਹਾਂ ਨੇ ਆਰੋਪ ਲਾਏ ਕਿ ਸਾਂਝਾ ਸ਼ੇਖ ਨੇ ਉਹਨਾਂ ਨਾਲ ਯੌਨ ਉਤਪੀੜਨ ਕੀਤਾ ਹੈ ਤੇ ਸਾਂਝਾ ਸ਼ੇਖ ਬਾਰੇ ਦੱਸਦੀ ਹੈ ਕਿ ਉਹ ਉੱਥੋਂ ਦੇ ਦਬੰਗ ਬਾਹੂਬਲੀ ਕਿਸਮ ਦੇ ਲੀਡਰ ਹੈਗੇ ਆ। ਉੱਥੇ ਮੱਛੀਆਂ ਦਾ ਕਾਰੋਬਾਰ ਜ਼ਿਆਦਾ ਹੈ ਤੇ ਉਹਨਾਂ ਨੇ ਮੱਛੀ ਵਾਲੇ ਸਾਰੇ ਕਾਰੋਬਾਰ ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਨੇ ਜ਼ਮੀਨਾਂ ਵੀ ਕਬਜ਼ਾਈਆਂ ਹੋਈਆਂ ਨੇ। ਇਸ ਕਰਕੇ ਸਾਂਝਾ ਸ਼ੇਖ ਉੱਥੇ ਕੋਈ ਮਤਲਬ ਉਹਦੀ ਵਧੀਆ ਇਮੇਜ ਤਾਂ ਹੈ ਨਹੀਂ ਤੇ ਇਹਦਾ ਫਾਇਦਾ BJP ਨੇ ਵੀ ਚੱਕਿਆ ਤੇ BJP ਨੇ ਇਹ ਉੱਥੇ ਪੱਛਮੀ ਬੰਗਾਲ 'ਚ ਹਿੰਦੂ ਵਰਸਿਸ ਮੁਸਲਮਾਨ ਵਾਲਾ ਇੱਕ ਮੁੱਦਾ ਬਣਾਉਣ ਦੀ ਸੋਚੀ, ਕਿਉਂਕਿ ਸਾਂਝਾ ਸ਼ੇਖ ਮੁਸਲਿਮ ਕਮਿਊਨਿਟੀ ਤੋਂ ਆਉਂਦੇ ਨੇ ਤੇ ਉਹਦਾ ਫਾਇਦਾ ਕਿਤੇ ਨਾ ਕਿਤੇ ਜਿਹੜੀ BJP ਹੈ ਉਹ ਲੋਕ ਸਭਾ ਚੋਣਾਂ 'ਚ ਲੈਣਾ ਚਾਹੁੰਦੀ ਹੈ, ਆਪਾਂ ਨੂੰ ਪਤਾ ਹੈ। ਪਰ ਸਾਂਝਾ ਸ਼ੇਖ ਵੀ ਕੋਈ ਦੇਵਤਾ ਵਰਗੇ ਇਨਸਾਨ ਨਹੀਂ ਸੀ, ਇਸ ਕਰਕੇ ਉਹ ਸੌਖਾ ਟਾਰਗੇਟ ਹੋ ਗਏ ਤੇ ਟਾਰਗੇਟ ਹੋਣ ਤੋਂ ਬਾਅਦ ਉਹ ਪੂਰਾ ਇਸ਼ੂ ਬਣਿਆ। ਪੂਰੇ ਆਪਾਂ ਨੂੰ ਪਤਾ ਕਿ ਇੰਡੀਆ ਦੇ ਜਿਹੜੀ ਨੈਸ਼ਨਲ ਪੋਲਿਟਿਕਸ ਹੈਗੀ ਆ ਉਹਦੇ 'ਚ ਇਹ ਮੁੱਦਾ ਲਗਾਤਾਰ 7-8 ਦਿਨ ਤੱਕ ਰਿਹਾ। ਨਰਿੰਦਰ ਮੋਦੀ ਵਰਗਿਆਂ ਨੇ ਵੀ ਬਿਆਨ ਦਿੱਤੇ, ਅਮਿਤ ਸ਼ਾਹ ਨੇ ਬਿਆਨ ਦਿੱਤੇ ਇਹਦੇ ਤੇ ਉਸ ਤੋਂ ਬਾਅਦ ਸਾਂਝਾ ਸ਼ੇਖ ਦੀ ਗ੍ਰਿਫਤਾਰੀ ਤ੍ਰਿਣਮੂਲ ਕਾਂਗਰਸ ਨੂੰ ਕਰਨੀ ਪਈ। ਆਪਣੇ ਹੀ ਸਾਂਸਦ, ਆਪਣੇ ਹੀ MP ਨੂੰ ਤ੍ਰਿਣਮੂਲ ਕਾਂਗਰਸ ਨੇ ਗ੍ਰਿਫਤਾਰ ਕਰ ਲਿਆ। ਉਸ ਤੋਂ ਬਾਅਦ ਅੱਜ ਕਲਕੱਤਾ ਹਾਈ ਕੋਰਟ ਨੇ ਕਿਹਾ ਹੈ ਕਿ ਇਹਨੂੰ ਇੱਥੇ ਨਾ ਰੱਖੋ, ਇਹਨੂੰ CBI ਨੂੰ ਹੈਂਡਓਵਰ ਕਰ ਦਿਓ, ਕਿਉਂਕਿ ਖਾਲੀ ਇਹਦੇ 'ਤੇ ਜ਼ਮੀਨ ਕਬਜ਼ਾਉਣ ਵਾਲੇ, ਮਹਿਲਾਵਾਂ ਦੇ ਉਤਪੀੜਨ ਕਰਨ ਵਾਲੇ ਮਾਮਲੇ ਨਹੀਂ ਹੈਗੇ। ਇਹਨੇ ਜਿਹੜੀ ਸੈਂਟਰਲ ਏਜੰਸੀਜ਼ ED ਹੈਗੀ ਆ ਉਹਦੇ 'ਤੇ ਵੀ, ਉਹਦੀ ਟੀਮ 'ਤੇ ਵੀ ਹਮਲਾ ਕੀਤਾ ਸੀ। ਇਸ ਕਰਕੇ ਅੱਜ ਸ਼ਾਮੀ ਉਹਨੂੰ CBI ਦੇ ਹਵਾਲੇ ਕਰ ਦਿੱਤਾ ਗਿਆ ਹੈ। ਤੇ ਆਪਾਂ ਨੂੰ ਪਤਾ ਹੈ ਕਿ ਜਦੋਂ ਉਹਨਾਂ ਨੇ ਹਮਲਾ ਕੀਤਾ ਸੀ ਉਦੋਂ ਦੋਵੇਂ ਤਰੀਕੇ ਦੇ ਰਿਐਕਸ਼ਨ ਸੀਗੇ ਮੁਲਕ 'ਚ। ਇੱਕ ਸੈਕਸ਼ਨ ਇਹ ਕਹਿ ਰਿਹਾ ਸੀਗਾ ਕਿ ਦੇਖੋ ਸੈਂਟਰਲ ਏਜੰਸੀਜ਼ ਤੇ ਇਹ ਬੰਗਾਲੀ ਲੋਕ ਹਮਲਾ ਕਰ ਰਹੇ ਨੇ ਤੇ ਦੂਜੇ ਜਿਹੜੇ ਫੈਡਰਲ ਇਸ਼ੂਜ਼ ਨੂੰ ਚੱਕਦੇ ਹੈਗੇ ਆ ਉਹ ਲਗਾਤਾਰ ਕਹਿ ਰਹੇ ਸੀ ਦੇਖੋ ਘੱਟੋ ਘੱਟ ਕਿਸੇ ਸੂਬੇ ਨੇ ਤਾਂ ਜਵਾਬ ਦਿੱਤਾ ਕਿ ਸੈਂਟਰਲ ਏਜੰਸੀਜ਼ ਕਿਸੇ ਵੀ ਸੂਬੇ 'ਚ ਵੜ ਕੇ ਕੁਝ ਵੀ ਕਰ ਦਿੰਦੀਆਂ ਨੇ। ਤੇ ਇਹ ਦੋਵੇਂ ਰਿਐਕਸ਼ਨ ਸੀਗੇ। ਹੁਣ BJP ਨੂੰ ਇਸ ਪੂਰੇ ਮਾਮਲੇ ਦਾ ਫਾਇਦਾ ਮਿਲਦਾ ਨਜ਼ਰ ਆ ਰਿਹਾ। ਉਹਦਾ ਰੀਜ਼ਨ ਇਹ ਹੈ ਕਿ ਨਰਿੰਦਰ ਮੋਦੀ ਅੱਜ ਕੱਲ੍ਹ
ਪੱਛਮੀ ਬੰਗਾਲ 'ਚ ਹੀ ਨੇ। ਅੱਜ ਉਹ ਪੱਛਮੀ ਬੰਗਾਲ ਦੀ ਬਾਰਾਸਾਤ ਥਾਂ ਤੋਂ ਇੱਕ ਰੈਲੀ ਨੂੰ ਐਡਰੈਸ ਕਰ ਰਹੇ ਸੀ। ਉੱਥੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਦੇਖੋ ਜਿਹੜੀ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈਗੀ ਆ ਉਹ ਮਹਿਲਾਵਾਂ ਤੇ ਜਿਹੜੇ ਹੋਰ ਦਲਿਤ ਹੈਗੇ ਆ ਉੱਥੇ ਉਹਨਾਂ ਵਾਸਤੇ ਖਤਰਨਾਕ ਹੈਗੇ ਆ, ਉਹਨਾਂ ਦੀ ਸੁਰੱਖਿਆ ਵੀ ਨਹੀਂ ਕਰਦੀ ਤੇ ਉਹਨਾਂ ਦੇ ਜਿਹੜੇ ਆਗੂ ਹੈਗੇ ਉਹ ਮਹਿਲਾਵਾਂ ਦਾ ਉਤਪੀੜਨ ਕਰਦੇ ਨੇ। ਤੇ ਉਹਨਾਂ ਨੇ ਆਪਣੀ ਗਾਰੰਟੀ ਦਿੰਦਿਆਂ ਕਿਹਾ ਕਿ ਇਹ ਮੋਦੀ ਦੀ ਗਾਰੰਟੀ ਹੈਗੀ ਆ, ਜੇ ਇੱਥੋਂ ਤੁਸੀਂ ਸਾਨੂੰ ਜਿਤਾ ਕੇ ਭੇਜੋਗੇ ਲੋਕ ਸਭਾ 'ਚ ਤੇ ਅਸੀਂ ਤੁਹਾਡੀ ਸੁਰੱਖਿਆ ਕਰਾਂਗੇ, ਮਹਿਲਾਵਾਂ ਦੀ ਸੁਰੱਖਿਆ ਕਰਾਂਗੇ। ਇਹ ਅੱਜ ਨਰਿੰਦਰ ਮੋਦੀ ਨੇ ਉੱਥੇ ਬੋਲਦਿਆਂ ਕਿਹਾ ਤੇ ਉਹ ਕਿਤੇ ਨਾ ਕਿਤੇ ਸਾਰੇ ਮੁੱਦੇ ਨੂੰ ਮਹਿਲਾ ਸੁਰੱਖਿਆ ਨਾਲ ਜੋੜ ਰਹੇ ਨੇ। ਮੈਂ ਇਹ ਕਹਿਣਾ ਚਾਹਾਂਗਾ ਕਿ ਨਰਿੰਦਰ ਮੋਦੀ ਸਾਹਿਬ ਉੱਤਰ ਪ੍ਰਦੇਸ਼ 'ਚ ਤੁਹਾਡੀ ਸਰਕਾਰ ਹੈ ਤੇ ਤੁਹਾਡੇ ਹੀ ਸਾਂਸਦ ਸਭ ਤੋਂ ਜ਼ਿਆਦਾ ਜਿੱਤ ਕੇ ਆਏ ਹੋਏ ਨੇ। ਉੱਥੇ ਤੁਹਾਡਾ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਅੱਜ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋਈ ਹੈ। ਉਹਨੇ ਮਹਿਲਾ ਪਹਿਲਵਾਨਾਂ ਨਾਲ ਜੋ ਕੀਤਾ ਉਹ ਸਾਰਿਆਂ ਨੂੰ ਪਤਾ ਹੈ। ਮਹਿਲਾ ਪਹਿਲਵਾਨਾਂ ਨੇ ਪਿਛਲੇ ਸਾਲ ਜਿਹੜੇ ਜੰਤਰ ਮੰਤਰ ਹੈਗੇ ਆ ਉੱਥੇ ਅੰਦੋਲਨ ਵੀ ਕੀਤਾ ਸੀ। ਉਹਨਾਂ ਨੇ ਆਪਣੇ ਮੈਡਲ ਗੰਗਾ 'ਚ ਬਾਹਣ ਦੀ ਗੱਲ ਵੀ ਕੀਤੀ ਸੀ ਤੇ ਜਦੋਂ ਸਾਰਾ ਕੁਝ ਉਹਨਾਂ ਨੂੰ ਆਸ਼ਵਾਸਨ ਦੇ ਦਿੱਤਾ ਗਿਆ ਤੁਹਾਡੇ ਵੱਲੋਂ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਧਰਨਾ ਚੱਕ ਲਿਆ ਸੀਗਾ। ਤੇ ਹੁਣ ਇਸ ਸਾਲ 1 ਸਾਲ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਨਾਲ ਧੋਖਾ ਹੋਇਆ ਤੇ ਉਹਨਾਂ ਨੇ ਆਪਣੇ ਜਿੰਨੇ ਵੀ ਅਵਾਰਡ ਸੀਗੇ ਉਹ ਸਾਰੇ ਤੁਹਾਡੇ ਆਫਿਸ ਦੇ ਬਾਹਰ ਰੱਖ ਕੇ ਉਹ ਸਾਰੇ ਚਲੇ ਗਏ। ਸਾਰੇ ਮਹਿਲਾ ਪਹਿਲਵਾਨਾਂ ਨੇ ਵੀ, ਵਿਨੇਸ਼ ਫੋਗਾਟ ਨੇ ਵੀ ਆਪਣਾ ਜਿਹੜਾ ਅਰਜੁਨ ਅਵਾਰਡ ਸੀਗਾ ਉਹ ਤੁਹਾਡੇ ਘਰ ਦੇ ਬਾਹਰ ਰੱਖਤਾ ਸੀਗਾ ਤੇ ਬਜਰੰਗ ਪੂਨੀਆ ਨੇ ਵੀ ਆਪਣਾ ਜਿਹੜਾ ਅਵਾਰਡ ਸੀਗਾ ਉਹ ਤੁਹਾਡੇ ਘਰ ਦੇ ਬਾਹਰ ਛੱਡ ਕੇ ਉਹ ਆ ਗਿਆ ਸੀਗਾ। ਤੇ ਐਂ ਹੀ ਕੁਲਦੀਪ ਸਿੰਘ ਵਾਲਾ ਮਾਮਲਾ ਲਓ, ਉਸ ਕੁਲਦੀਪ ਸਿੰਘ ਨੇ ਤਾਂ ਜਿਹੜੇ ਉਹਦੇ ਬਲਾਤਕਾਰ ਵਾਲੇ ਮਾਮਲੇ 'ਚ ਉਹਨੇ ਜਿਸ ਕੁੜੀ ਦਾ ਬਲਾਤਕਾਰ ਕੀਤਾ ਸੀਗਾ ਉਹਦੀ ਫੈਮਿਲੀ ਤੱਕ ਤੇ ਹਮਲਾ ਕਰਾਤਾ ਸੀਗਾ, ਉਹਦੇ ਬਾਪ ਨੂੰ ਮਰਾਤਾ ਸੀਗਾ। ਇਹ ਸਾਰੀ ਖਬਰਾਂ ਆਪਾਂ ਨੂੰ ਪਤਾ, ਲੇਕਿਨ ਆਪਾਂ ਨੂੰ ਪਤਾ ਕਿ ਉਸ ਪੂਰੇ ਮਾਮਲੇ 'ਚ ਬੀਜੇਪੀ ਦਾ ਰੁਖ ਕੀ ਸੀਗਾ। ਇੱਦਾਂ ਹੀ ਤੁਸੀਂ ਕਠੂਆ ਵਾਲਾ ਮਾਮਲਾ ਲਓ। ਕਠੂਆ 'ਚ ਇੱਕ 8 ਸਾਲ ਦੀ ਕੁੜੀ ਨਾਲ ਰੇਪ ਹੋਇਆ ਸੀ। ਉਸ ਤੋਂ ਬਾਅਦ ਬੀਜੇਪੀ ਨੇ ਉੱਥੇ ਪੂਰੀ ਰੈਲੀ ਕੱਢੀ ਸੀ ਤੇ ਉਸ ਜਿਹੜਾ ਰੇਪਿਸਟ ਸੀਗੇ ਉਹਨਾਂ ਨੂੰ ਬਚਾਉਣ ਦੀ ਗੱਲ ਕਹੀ ਸੀ। ਇੱਦਾਂ ਹੀ ਤੁਸੀਂ ਹਾਥਰਸ ਯੂਪੀ 'ਚ ਹਾਥਰਸ ਵਾਲਾ ਮਾਮਲਾ ਲਓ। ਉੱਥੇ ਵੀ ਜਿਹੜੀ ਦਲਿਤ ਕੁੜੀ ਨਾਲ ਜਿਹੜਾ ਰੇਪ ਹੋਇਆ ਸੀ ਤੇ ਬਾਅਦ 'ਚ ਉਹਨੂੰ ਮਾਰ ਦਿੱਤਾ ਗਿਆ ਸੀ। ਉਸ ਦੇ ਮਾਮਲੇ 'ਚ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਕਿ ਬੀਜੇਪੀ ਨੇ ਉੱਥੇ ਜਿਹੜੇ ਆਰੋਪੀ ਸੀਗੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਤਾਂ ਮੋਦੀ ਸਾਹਿਬ ਤੁਸੀਂ ਮਹਿਲਾਵਾਂ ਨੂੰ ਗਾਰੰਟੀ ਤਾਂ ਦੇ ਰਹੇ ਹੋ ਪਰ ਤੁਹਾਡੇ ਹੀ ਸ਼ਾਸਨ 'ਚ ਇਹ ਆਰੋਪ ਲੱਗੇ ਨੇ ਕਿ ਕੁੜੀਆਂ ਨੂੰ ਪੜ੍ਹਾਓ ਤੇ ਕੁੜੀਆਂ ਨੂੰ ਬੀਜੇਪੀ ਵਾਲਿਆਂ ਤੋਂ ਬਚਾਓ। ਦੇ ਇਸ ਕਿਸਮ ਦੇ ਸਲੋਗਨ ਤੁਸੀਂ ਮੁਲਕ ਦੇ ਕਈ ਹਿੱਸਿਆਂ 'ਚ ਸੁਣ ਸਕਦੇ ਹੋ ਜਿੱਥੇ ਤੁਹਾਡੀ ਮੈਜੋਰਿਟੀ ਹੈਗੀ ਆ। ਪਰ ਚਲੋ ਹੁਣ ਤੁਸੀਂ ਬੰਗਾਲ 'ਚ ਜਾ ਕੇ ਗਾਰੰਟੀ ਦੇ ਰਹੇ ਹੋ ਮਹਿਲਾ ਸੁਰੱਖਿਆ ਦੀ ਤਾਂ ਵਧੀਆ ਗੱਲ ਹੈ। ਬਾਕੀ ਇਸ ਗਾਰੰਟੀ ਤੁਹਾਨੂੰ ਸਾਰੇ ਮੁਲਕ 'ਚ ਹੀ ਦੇਣੀ ਚਾਹੀਦੀ ਕਿਉਂਕਿ ਤੁਸੀਂ ਮੁਲਕ ਦੇ ਪ੍ਰਧਾਨ ਮੰਤਰੀ ਹੋ ਅਤੇ ਮੁਲਕ ਦੇ ਪ੍ਰਧਾਨ ਮੰਤਰੀ ਹੋਣ ਤੇ ਬਤੌਰ ਸਾਰੇ ਇੰਡੀਆ 'ਚ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਲਾਅ ਐਂਡ ਆਰਡਰ ਦੀ। ਪਰ ਆਪਾਂ ਨੂੰ ਪਤਾ ਕਿ ਪਿਛਲੇ ਕੁਝ ਟਾਈਮ ਤੋਂ ਹੀ ਮਹਿਲਾਵਾਂ ਦੇ ਅਗੇਂਸਟ ਜਿਹੜੇ ਕ੍ਰਾਈਮ ਹੈਗੇ ਉਹਨਾਂ 'ਚ ਲਗਾਤਾਰ ਵਾਧਾ ਹੋਇਆ ਪਰ ਨਰਿੰਦਰ ਮੋਦੀ ਸਾਹਿਬ ਉਸ 'ਤੇ ਕੋਈ ਕਮੈਂਟ ਨਹੀਂ ਕਰਦੇ। ਇਹ ਵੀ ਖਾਸੀ ਹਾਸੇ ਵਾਲੀ ਗੱਲ ਹੈ ਤੇ ਦੁਖੀ ਹੋਣ ਵਾਲੀ ਵੀ ਗੱਲ ਹੈ। ਮਤਲਬ ਇਹ ਇਸ ਕਿਸਮ ਦੀ ਟ੍ਰੈਜਡੀ ਹੈਗੀ ਆ, ਇਸ ਕਿਸਮ ਦਾ ਇਸ ਟਾਇਰ ਹੈਗਾ ਜਿਹਦੇ 'ਤੇ ਹੱਸਿਆ ਨਹੀਂ ਜਾ ਸਕਦਾ ਪਰ ਬੰਦਾ ਮਤਲਬ ਨਿਰਾਸ਼ ਹੋਣ ਤੋਂ ਇਲਾਵਾ ਕੁਝ ਕਰ ਵੀ ਨਹੀਂ ਸਕਦਾ। ਹੁਣ ਆਪਾਂ ਦੂਜੀ ਖਬਰ 'ਤੇ ਗੱਲ ਕਰ ਲੈਂਦੇ ਹਾਂ। ਉਹ ਹੈਗੀ ਆ ਨਮਾਮੀ ਗੰਗੇ ਪ੍ਰੋਜੈਕਟ ਵਾਲੀ। ਤੇ ਨਮਾਮੀ ਆਪਾਂ ਨੂੰ ਪਤਾ ਕਿ ਕੁਝ ਟਾਈਮ ਪਹਿਲਾਂ ਨਮਾਮੀ ਗੰਗੇ ਪ੍ਰੋਜੈਕਟ ਦੇ ਮੈਨੇਜਰ ਸੀਗੇ ਅਭਿਨਵ ਸਿੰਘਲ, ਉਹਨੂੰ ਅਗਵਾ ਕਰ ਲਿਆ ਗਿਆ ਸੀਗਾ ਤੇ ਉਹਦੇ ਕਨਪੱਟੀ ਤੇ ਪਿਸਤੌਲ ਲਾ ਕੇ ਉਹ ਤੋਂ ਫਰੋਤੀ ਮੰਗੀ ਗਈ ਸੀਗੀ। ਤੇ ਉਸ ਪੂਰੇ ਪ੍ਰਕਰਣ 'ਚ ਜਿਹਦਾ ਨਾਂ ਉਛਲਿਆ ਸੀਗਾ ਉਹ ਸੀਗੇ ਉੱਥੋਂ ਦੇ ਸਾਬਕਾ MP ਧਨੰਜੈ ਸਿੰਘ। ਤੇ ਧਨੰਜੈ ਸਿੰਘ ਨਿਤੀਸ਼ ਕੁਮਾਰ ਵਾਲੀ ਪਾਰਟੀ ਦੇ ਸਾਂਸਦ ਸੀ ਪਰ ਅੱਜ ਕੱਲ੍ਹ ਉਹ ਅਖਿਲੇਸ਼ ਯਾਦਵ ਦੇ ਨੇੜੇ ਜਾ ਰਹੇ ਸੀ ਤੇ ਅਖਿਲੇਸ਼ ਯਾਦਵ ਦੀ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਹੀ ਉਹਨਾਂ ਤੇ ਕੋਰਟ ਨੇ ਸਜ਼ਾ ਸੁਣਾਤੀ ਹੈ ਤੇ ਉਹਨਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਚੈਲੰਜ ਕਰਨਗੇ, ਅਪਰ ਕੋਰਟ 'ਚ ਜਾਣਗੇ। ਪਰ ਆਪਾਂ ਨੂੰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਉਹ ਕੱਲ੍ਹ ਹੀ ਮਤਲਬ 24 ਘੰਟੇ ਵੀ ਨਹੀਂ ਹੋਏ ਜਦ ਉਹਨਾਂ ਦੀ ਮੁਲਾਕਾਤ ਅਖਿਲੇਸ਼ ਯਾਦਵ ਨਾਲ ਹੋਈ ਸੀ। ਪਰ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਿਤੇ ਨਾ ਕਿਤੇ ਉਹਨਾਂ ਨੂੰ ਮਹਿੰਗੀ ਪੈ ਗਈ ਕਿਉਂਕਿ ਬੀਜੇਪੀ ਨੂੰ ਲੱਗਿਆ ਕਿ ਜੇ ਉਹ ਸਮਾਜਵਾਦੀ ਪਾਰਟੀ 'ਚ ਚਲੇ ਜਾਂਦੇ ਨੇ ਤੇ ਉਹ ਕਿਤੇ ਨਾ ਕਿਤੇ ਜੌਨਪੁਰ ਤੋਂ ਇੱਕ ਸਟਰੋਂਗ ਕੈਂਡੀਡੇਟ ਹੈਗੇ ਆ ਤੇ ਉਹ ਜਿੱਤ ਵੀ ਸਕਦੇ ਨੇ। ਤੇ ਇੱਕ ਸੀਟ ਤੇ ਬੀਜੇਪੀ ਐਡੇ ਮਾਈਕਰੋ ਲੈਵਲ ਤੇ ਕੰਮ ਕਰ ਰਹੀ ਹੈ ਕਿ ਉਹਨਾਂ ਨੂੰ ਵਿਨਿੰਗ ਕੈਂਡੀਡੇਟਸ ਬਿਲਕੁਲ ਵੀ ਪਸੰਦ ਨਹੀਂ ਆ ਰਹੇ। ਇਸ ਕਰਕੇ ਹੀ ਅੱਜ ਹੀ ਉਹਨਾਂ ਤੇ ਕਾਰਵਾਈ ਹੋਗੀ ਤੇ ਅੱਜ ਉਹਨਾਂ ਨੂੰ 7 ਸਾਲ ਵਾਸਤੇ ਜੇਲ੍ਹ ਭੇਜ ਦਿੱਤਾ ਗਿਆ ਤੇ ਉਹਨਾਂ ਨੂੰ ਇਲੈਕਸ਼ਨ ਲੜਨ ਤੋਂ ਵੀ ਉਹਨਾਂ ਨੂੰ ਮਨਾ ਕਰ ਦਿੱਤਾ ਗਿਆ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਹਿਮਾਚਲ ਪ੍ਰਦੇਸ਼ ਵਾਲੀ ਖਬਰ 'ਤੇ। ਹਿਮਾਚਲ ਪ੍ਰਦੇਸ਼ 'ਚ ਇੱਕ ਵਾਰ ਲੱਗ ਰਿਹਾ ਸੀਗਾ ਕਿ ਉੱਥੇ ਜਦੋਂ ਕਾਂਗਰਸ ਵਾਲਿਆਂ ਨੇ ਓਬਜ਼ਰਵਰ ਭੇਜੇ ਸੀਗੇ, ਚਾਹੇ DK ਸ਼ਿਵ ਕੁਮਾਰ ਹੋਵੇ ਜਾਂ ਫਿਰ ਭੁਪਿੰਦਰ ਹੁੱਡਾ ਹੋਵੇ, ਤੇ ਆਪਾਂ ਨੂੰ ਲੱਗ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਸਾਰਾ ਮਾਮਲਾ ਸ਼ਾਂਤ ਹੋ ਜਾਊਗਾ
ਤੇ ਗੱਲ ਬਣ ਜੂਗੀ, ਕਾਂਗਰਸ ਸਰਕਾਰ ਬਚੀ ਰਹੂਗੀ, ਇਹ ਸਾਰਾ ਲੱਗ ਰਿਹਾ ਸੀਗਾ। ਸੁੱਖੂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਇਹੀ ਕਿਹਾ ਸੀ, ਐਂ ਭੁਪਿੰਦਰ ਹੁੱਡਾ ਹੋਰਾਂ ਨੇ, ਡੀ ਕੇ ਸੁਕੁਮਾਰ ਹੋਰਾਂ ਨੇ ਵੀ ਇਸੇ ਕਿਸਮ ਦੀ ਪ੍ਰੈਸ ਕਾਨਫਰੰਸ ਕੀਤੀ ਸੀ। ਪਰ ਅੱਜ ਜਦੋਂ ਜਿਹੜੇ ਸਾਬਕਾ ਮੁੱਖ ਮੰਤਰੀ ਸੀਗੇ ਵੀਰਭੱਦਰ ਸਿੰਘ, ਉਹਨਾਂ ਦੇ ਮੁੰਡੇ ਤੋਂ ਪੁੱਛਿਆ ਗਿਆ, ਉਹਨਾਂ ਦੇ ਮੁੰਡੇ ਦਾ ਨਾਮ ਹੈਗਾ ਵਿਕਰਮਾਦਿੱਤ ਸਿੰਘ, ਤੇ ਉਹਨਾਂ ਤੋਂ ਜਦੋਂ ਪੁੱਛਿਆ ਗਿਆ ਕਿ ਬਈ ਤੁਹਾਡੇ ਮਨ 'ਚ ਕੀ ਹੈ, ਤੇ ਉਹਨੇ ਕਿਹਾ ਮੈਂ ਤਾਂ ਸ਼ਾਮੀ ਪੰਚਕੂਲੇ ਗਿਆ ਸੀਗਾ, ਆਪਣੇ 6 ਜਿਹੜੇ ਸਾਡੇ ਬਾਗੀ ਵਿਧਾਇਕ ਹੈਗੇ ਉਹਨਾਂ ਨੂੰ ਮਿਲ ਕੇ ਆਇਆ, ਤੇ ਅਸੀਂ ਫਿਰ ਦੇਖਦੇ ਹਾਂ ਕੀ ਕਰਨਾ ਹੈ। ਤੇ ਉਹਦਾ ਜਿਹੜਾ ਜਵਾਬ ਹੈਗਾ ਉਹ ਕਿਤੇ ਨਾ ਕਿਤੇ ਖਾਸਾ ਕੰਟਰੋਵਰਸ਼ੀਅਲ ਹੈਗਾ, ਤੇ ਉਹ ਹਜੇ ਤੱਕ ਨਹੀਂ ਮੰਨੇ, ਤੇ ਹਜੇ ਤੱਕ ਉਹ ਕਾਂਗਰਸ ਪਾਰਟੀ 'ਚ ਈਜੀ ਨਹੀਂ ਹੈਗਾ। ਤੇ ਅੱਜ ਕਾਂਗਰਸ ਨੇ ਇੱਕ ਪ੍ਰੈਸ ਨੋਟ ਕੱਢਦਿਆਂ ਜਿਹੜੇ ਹਿਮਾਚਲ ਦੇ ਬਾਗੀ ਵਿਧਾਇਕ ਸੁਧੀਰ ਸ਼ਰਮਾ ਸੀਗੇ ਉਹਨੂੰ ਪਾਰਟੀ ਤੋਂ ਕੱਢਤਾ ਹੈਗਾ। ਆਪਾਂ ਨੂੰ ਪਤਾ ਕਿ ਜਿਹੜੇ ਸੁਧੀਰ ਸ਼ਰਮਾ ਸੀਗੇ ਉਹ ਕਾਂਗਰਸ ਦੇ ਨੈਸ਼ਨਲ ਸੈਕਟਰੀ ਸੀਗੇ। ਹੁਣ ਨੈਸ਼ਨਲ ਸੈਕਟਰੀ ਰੈਂਕ ਦਾ ਬੰਦਾ ਵੀ ਬਗਾਵਤ ਕਰੀ ਬੈਠਾ, ਤੇ ਉਹ ਪੰਚਕੂਲੇ ਬੈਠੇ ਹੋਏ ਨੇ ਸੁਧੀਰ ਸ਼ਰਮਾ ਹੋਰੀ। ਉਸ ਤੋਂ ਬਾਅਦ ਸੁਧੀਰ ਸ਼ਰਮੇ ਨੇ ਵੀ ਕਿਹਾ ਕਿ ਇਹ ਤਾਂ ਬੜੀ ਵੱਡੀ ਜ਼ਿੰਮੇਵਾਰੀ ਸੀ ਮੇਰੇ ਤੇ ਤੁਸੀਂ ਮੈਨੂੰ ਬਾਹਰ ਮੁਕਤ ਕਰਕੇ ਕਿਤੇ ਨਾ ਕਿਤੇ ਮੈਨੂੰ ਹੀ ਮੁਕਤ ਕਰਤਾ, ਅਤੇ ਤੁਸੀਂ ਰਿਐਕਟ ਇੱਦਾਂ ਕਰੋ ਜਿਵੇਂ ਸਾਰੀ ਪਾਰਟੀ ਮੇਰੇ ਮੋਢਿਆਂ 'ਤੇ ਚੱਲ ਰਹੀ ਸੀਗੀ, ਇੱਦਾਂ ਕੁਛ ਨਹੀਂ ਸੀਗਾ, ਤੇ ਹੁਣ ਤਾਂ ਪੰਛੀ ਆਜ਼ਾਦ ਹੋ ਗਿਆ। ਇਸ ਕਿਸਮ ਦਾ ਕਮੈਂਟ ਸੁਧੀਰ ਸ਼ਰਮੇ ਦਾ ਆਇਆ ਹੈਗਾ। ਤੇ ਜਿਹੜੇ ਉਹ 6 ਬਾਗੀ ਵਿਧਾਇਕ ਸੀਗੇ ਜਿਨ੍ਹਾਂ ਨੇ ਰਾਜ ਸਭਾ ਚੋਣਾਂ ਦੌਰਾਨ, ਹਿਮਾਚਲ ਪ੍ਰਦੇਸ਼ ਦੇ ਰਾਜ ਸਭਾ ਚੋਣਾਂ ਦੌਰਾਨ ਕ੍ਰੋਸ ਵੋਟਿੰਗ ਕੀਤੀ ਸੀ, ਉਹ ਹੁਣ ਤੱਕ ਪੰਚਕੂਲੇ ਬੈਠੇ ਨੇ। ਪੰਚਕੂਲਾ ਹਰਿਆਣੇ ਦੀ ਹੱਦ 'ਚ ਪੈਂਦਾ, ਤੇ ਹਰਿਆਣਾ 'ਚ ਬੀਜੇਪੀ ਦੀ ਸਰਕਾਰ ਹੈ, ਤੇ ਹਰਿਆਣਾ ਦੀ ਬੀਜੇਪੀ ਸਰਕਾਰ ਕਿਤੇ ਨਾ ਕਿਤੇ ਹਿਮਾਚਲ ਦੀ ਕਾਂਗਰਸ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਉੱਥੇ ਵੀ ਬੀਜੇਪੀ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਲੋਕ ਸਭਾ ਚੋਣਾਂ ਬਾਰੇ। ਲੋਕ ਸਭਾ ਚੋਣਾਂ ਜੇ ਹਰਿਆਣੇ ਦੀ ਗੱਲ ਕਰ ਰਹੇ ਹਾਂ, ਤੇ ਹਰਿਆਣੇ ਦੀ ਬੀਜੇਪੀ ਸਰਕਾਰ ਰਣਦੀਪ ਹੁੱਡੇ ਨੂੰ ਕਿਤੇ ਨਾ ਕਿਤੇ ਭੁਪਿੰਦਰ ਹੁੱਡੇ ਦੇ ਖਿਲਾਫ ਲੜਾਉਣ ਦੀ ਸੋਚ ਰਹੀ ਹੈ। ਰੋਹਤਕ ਤੋਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਭੁਪਿੰਦਰ ਹੁੱਡਾ ਹੈਗਾ ਉਹ ਦਾਅਵੇਦਾਰੀ ਰੱਖਦਾ ਹੈਗਾ, ਤੇ 3 ਵਾਰ ਉਹ ਉੱਥੋਂ MP ਵੀ ਰਹਿ ਚੁੱਕੇ ਨੇ, ਤੇ ਚੌਥੀ ਵਾਰ ਉਹ ਹਾਰ ਗਏ ਸੀਗੇ। ਪਰ ਹੁਣ ਦੁਬਾਰੇ ਜਦੋਂ ਇਸ ਸਾਲ ਉਹਨਾਂ ਨੇ 2024 ਦੇ ਲੋਕ ਸਭਾ ਚੋਣਾਂ ਵਾਸਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ, ਤੇ ਬੀਜੇਪੀ ਨੇ ਵੀ ਰਣਦੀਪ ਹੁੱਡੇ ਦਾ ਨਾਂ ਕਿਤੇ ਨਾ ਕਿਤੇ ਅੱਗੇ ਕੀਤਾ ਹੈਗਾ। ਤੇ ਦੇਖਣਾ ਹੋਊਗਾ ਕਿ ਕੀ ਉਹ ਰਣਦੀਪ ਹੁੱਡੇ ਨੂੰ ਵੀ ਚੋਣ ਲੜਾਉਣਗੇ। ਰਣਦੀਪ ਹੁੱਡਾ ਬਾਰੇ ਦੱਸੀਏ, ਉਹ ਬਾਲੀਵੁੱਡ 'ਚ ਐਕਟਰ ਨੇ, ਤੇ ਉਹਨਾਂ ਦੀ ਹੁਣੇ ਇੱਕ ਫਿਲਮ ਆਈ ਹੈਗੀ ਆ, ਉਹ ਹੈਗੀ ਆ ਸਾਵਰਕਰ ਦੀ ਜੀਵਨੀ। ਤੇ ਉਹਨਾਂ ਨੇ ਅੱਜ ਬਿਆਨ ਦਿੰਦਿਆਂ ਵੀ ਕਿਹਾ ਹੈ ਕਿ ਜੇ ਸਾਵਰਕਰ ਉਹਨਾਂ ਦੀ ਚਲਦੀ ਤਾਂ ਜਿਹੜਾ ਮੁਲਕ ਸੀਗਾ ਉਹ 35 ਸਾਲ ਪਹਿਲਾਂ ਹੀ ਆਜ਼ਾਦ ਹੋ ਜਾਂਦਾ, ਯਾਨੀ ਕਿ 1915-16 ਦੇ ਨੇੜੇ ਤੇੜੇ ਹੀ ਇਹ ਆਪਣਾ ਇੰਡੀਆ ਮੁਲਕ ਹੈਗਾ ਉਹ ਆਜ਼ਾਦ ਹੋ ਜਾਣਾ ਸੀ। ਪਰ ਇਹਦੇ 'ਚ ਸੱਚਾਈ ਨਹੀਂ ਹੈ। ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਵੀਰ ਸਾਵਰਕਰ ਸੀਗੇ ਉਹਨੇ ਤਾਂ ਅੰਗਰੇਜ਼ਾਂ ਤੋਂ 6 ਵਾਰ ਮਾਫੀ ਮੰਗੀ, ਤੇ ਉਸ ਮਾਫੀਨਾਮੇ ਦੀ ਮੈਂ ਵਰਡਿੰਗ ਦੱਸ ਦੇਣਾ। ਸਾਵਰਕਰ ਨੇ ਲਿਖਿਆ ਸੀਗਾ ਕਿ ਤੁਸੀਂ ਮੈਨੂੰ ਜੇਲ੍ਹ ਤੋਂ ਬਾਹਰ ਕੱਢ ਦਿਓ, ਤੇ ਫਿਰ ਮੈਂ ਤੁਹਾਡਾ ਗੁਲਾਮ ਬਣ ਕੇ ਰਹਾਂਗਾ, ਸੇਵਕ ਬਣ ਕੇ ਰਹਾਂਗਾ। ਤੇ ਜੇ ਸਾਵਰਕਰ ਉਹਨਾਂ ਕੋਲ ਜੇ ਸਾਰੀ ਪਾਵਰ ਹੁੰਦੀ, ਜਿਹੜੇ ਇੰਡੀਅਨ ਜਿਹੜਾ ਫਰੀडम ਮੂਵਮੈਂਟ ਸੀਗਾ, ਜੇ ਉਹਦੀ ਉਹ ਸਾਰਾ ਮੂਵਮੈਂਟ ਜੇ ਕਿਤੇ ਸਾਵਰਕਰ ਹੋਰਾਂ ਕੋਲ ਹੁੰਦਾ ਤਾਂ ਇੰਡੀਆ ਫਿਰ ਲਗਾਤਾਰ ਗੁਲਾਮ ਹੀ ਰਹਿਣਾ ਸੀ। ਤੇ ਉਹ ਤਾਂ ਇੰਡੀਆ ਨੂੰ ਬ੍ਰਿਟਿਸ਼ਰਸ ਦਾ ਸੇਵਕ ਗੁਲਾਮ ਬਣਾਉਣ ਨੂੰ ਫਿਰਦੇ ਸੀਗੇ, ਤੇ ਉਹਨਾਂ ਦਾ ਉਹ ਜਿਹੜੇ 6 ਮਾਫੀਨਾਮੇ ਹੈਗੇ ਉਹ ਪੜ੍ਹਨੇ ਚਾਹੀਦੇ। ਤੇ ਇਸ ਕਰਕੇ ਰਣਦੀਪ ਹੁੱਡਾ ਦਾ ਵਿਰੋਧ ਤਾਂ ਹੋਣਾ ਹੀ। ਰਣਦੀਪ ਹੁੱਡਾ ਨੂੰ ਇੱਕ ਸਿੱਖ ਸੈਕਸ਼ਨ ਵੀ ਲਗਾਤਾਰ ਸੈਲੀਬ੍ਰੇਟ ਕਰਦਾ। ਉਹਦਾ ਰੀਜ਼ਨ ਇਹ ਹੈ ਕਿ ਰਣਦੀਪ ਹੁੱਡਾ ਨੇ ਕਈ ਵਾਰ ਪੱਗ ਬੰਨ੍ਹ ਕੇ ਮਾੜੀ ਮੋਟੀ ਸੇਵਾ ਕੀਤੀ ਹੈ, ਤੇ ਲਗਾਤਾਰ ਉਹਨੂੰ ਸੈਲੀਬ੍ਰੇਟ ਉਸੇ ਬਿਹਾਫ 'ਤੇ ਸੈਲੀਬ੍ਰੇਟ ਕੀਤਾ ਜਾਂਦਾ। ਪਰ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਤੇ ਸਿੱਖਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਬੰਦਾ RSS ਦਾ ਹੈਗਾ, ਤੇ ਹੁਣ ਉਹ RSS ਦੇ ਇੱਕ ਪ੍ਰਮੁੱਖ ਆਗੂ BD ਸਾਵਰਕਰ 'ਤੇ ਫਿਲਮ ਵੀ ਬਣਾ ਰਿਹਾ ਹੈ। ਤੇ ਇਹ ਤਾਂ ਕਲੀਅਰ ਹੋ ਜਾਣਾ ਚਾਹੀਦਾ। ਹੁਣ ਬੀਜੇਪੀ ਉਹਨੂੰ ਟਿਕਟ ਦੇਣ ਨੂੰ ਫਿਰ ਰਹੀ ਹੈ, ਤੇ ਸਿੱਖ ਉਹਨੂੰ ਖਾਮਖਾਈ ਸੈਲੀਬ੍ਰੇਟ ਕਰੀ ਜਾ ਰਹੇ ਨੇ, ਤੇ ਇਹ ਤੇ ਰੋਕ ਲੱਗਣੀ ਚਾਹੀਦੀ। ਉਹ ਬੰਦਾ ਕਿਸਾਨ ਅੰਦੋਲਨ ਦੌਰਾਨ ਵੀ ਸਰਕਾਰ ਦੇ ਉਲਟ ਕੁਛ ਨਹੀਂ ਬੋਲਿਆ, ਜਦਕਿ ਹਰਿਆਣੇ ਦੇ, ਪੰਜਾਬ ਦੇ ਬਾਕੀ ਜਿਹੜੇ ਆਰਟਿਸਟ ਸੀਗੇ ਉਹ ਲਗਾਤਾਰ ਬੋਲ ਰਹੇ ਸੀ, ਪ੍ਰੋਟੈਸਟ 'ਚ ਸ਼ਾਮਿਲ ਵੀ ਹੋਏ। ਤੇ ਇਸ ਕਰਕੇ ਕਿਤੇ ਨਾ ਕਿਤੇ ਸਿੱਖਾਂ ਨੂੰ ਵੀ ਜਿਹੜੇ ਆਪਣੇ ਜਿਨ੍ਹਾਂ ਨੂੰ ਉਹ ਸੈਲੀਬ੍ਰੇਟ ਕਰਨਾ ਚਾਹੁੰਦੇ ਨੇ ਉਹਨਾਂ ਬਾਰੇ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ। ਹੁਣ ਦਿਲਜੀਤ ਦੀ ਵੀ ਗੱਲ ਹੈ, ਤੇ ਮੈਂ ਦੇਖ ਰਿਹਾ ਸੀਗਾ ਕਿ ਉਹ ਅਨੰਤ ਅੰਬਾਨੀ ਦੀ ਸ਼ਾਦੀ 'ਚ ਗਾਣ ਗਏ ਸੀਗੇ, ਵਿਆਹ 'ਚ ਪ੍ਰੀ ਵੈਡਿੰਗ 'ਚ ਗਾਣ ਗਏ ਸੀ। ਉਸ ਤੋਂ ਬਾਅਦ ਸਿੱਖਾਂ ਦੇ ਇੱਕ ਸੈਕਸ਼ਨ ਨੇ ਲਗਾਤਾਰ ਉਹਨੂੰ ਸੈਲੀਬ੍ਰੇਟ ਕੀਤਾ ਕਿ ਦੇਖੋ ਇੱਕ ਸਿੱਖ ਮੁੰਡਾ ਕਿਵੇਂ ਮੁਲਕ ਦੇ ਸਭ ਤੋਂ ਅਮੀਰ ਬੰਦੇ ਦੇ ਵਿਆਹ 'ਚ ਜਾ ਕੇ ਖਾੜਾ ਲਾ ਰਿਹਾ ਹੈ। ਬਾਈ ਤੁਸੀਂ ਇਹ ਵੀ ਤਾਂ ਦੇਖੋ, ਜਿਹੜਾ ਸਾਡਾ ਕਿਸਾਨਾਂ ਦਾ ਪੂਰਾ ਐਜੀਟੇਸ਼ਨ ਹੈਗਾ, ਤੇ ਕਿਸਾਨਾਂ ਦੇ ਜਿੰਨੇ ਵੀ ਮਸਲੇ ਹੈਗੇ ਆ ਉਹ ਦਿੱਕਤ ਆਪਾਂ ਨੂੰ ਮੋਦੀ ਸਰਕਾਰ ਦੇ ਖਿਲਾਫ ਰਹੇ ਨੇ, ਪਰ ਮਤਲਬ ਕਿਤੇ ਨਾ ਕਿਤੇ ਉਹਨਾਂ ਪਿੱਛੇ ਅੰਬਾਨੀ ਅਡਾਨੀ ਦਾ ਵੀ ਹੱਥ ਹੈਗਾ। ਤੇ ਉਹ ਜਿਹੜੇ ਸਾਡੇ ਕਿਸਾਨ ਹੈਗੇ ਉਹ ਮੋਦੀ ਸਰਕਾਰ ਦੇ ਉਲਟ ਤਾਂ ਲੜ ਹੀ ਰਹੇ ਨੇ, ਖਾਸ ਕਰ ਅੰਬਾਨੀ ਅਡਾਨੀ ਦੇ ਖਿਲਾਫ ਵੀ ਲੜ ਰਹੇ ਨੇ, ਕਿਉਂਕਿ ਉਹ ਕਿਤੇ ਨਾ ਕਿਤੇ ਖੇਤੀਬਾੜੀ ਤੇ ਆਪਣਾ ਜਿਹੜਾ ਕੋਰਪੋਰੇਟ ਸੈਕਟਰ ਹੈਗਾ ਇੰਡੀਆ ਦਾ, ਉਹ ਕਿਤੇ ਨਾ ਕਿਤੇ ਖੇਤੀਬਾੜੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਤੇ ਇਹ ਵੀ ਤੁਸੀਂ ਦੇਖੋ, ਤੇ ਇਸ ਕਰਕੇ ਉਹਨੂੰ ਸੈਲੀਬ੍ਰੇਟ ਕਰਨ ਦੀ ਲੋੜ ਨਹੀਂ ਹੈਗੀ। ਠੀਕ ਹੈ, ਉਹਨੇ ਬਿਜ਼ਨਸ ਵਾਸਤੇ ਜੋ ਕੁਝ ਕੀਤਾ ਉਹ ਕਰ ਲਿਆ ਹੋਊਗਾ,
ਤੇ ਕਿਤੇ ਨਾ ਕਿਤੇ ਇਹ ਜਿਹੜੇ ਆਪਣੇ ਕਲਾਕਾਰ ਹੈਗੇ ਇਹਨਾਂ ਦੀ ਤੁਸੀਂ ਸਟ੍ਰੈਟਜੀ ਦੇਖੋ, ਇਹਨਾਂ ਦੀ ਆਡੀਅנס ਜਦੋਂ ਇਹਨਾਂ ਨੇ ਆਪਣੀ ਆਡੀਅנס ਖੁਸ਼ ਕਰਨੀ ਹੁੰਦੀ ਹੈ ਤਾਂ ਇਹ ਪ੍ਰੋਟੈਸਟ 'ਚ ਆ ਕੇ ਬਹਿ ਜਾਂਦੇ ਨੇ। ਦਿਲਜੀਤ ਵੀ ਪ੍ਰੋਟੈਸਟ 'ਤੇ ਆ ਕੇ ਬਹਿ ਗਏ ਸੀਗੇ। ਜਦੋਂ ਇਹਨਾਂ ਨੇ ਆਪਣੇ ਜਿਹੜੇ ਜਿਨ੍ਹਾਂ ਤੋਂ ਪੈਸਾ ਆਉਣਾ ਹੁੰਦਾ ਅੰਬਾਨੀ ਹੋਰਾਂ ਤੋਂ, ਉਹਨਾਂ ਨੂੰ ਖੁਸ਼ ਕਰਨਾ ਹੁੰਦਾ ਤੇ ਉਹਨਾਂ ਦੇ ਵਿਆਹਾਂ 'ਚ ਜਾ ਕੇ ਇਹ ਗੀਤ ਗਾਉਂਦੇ ਨੇ। ਤਾਂ ਇਹ ਤਾਂ ਇੱਦਾਂ ਦੇ ਨੇ। ਆਪਾਂ ਨੂੰ 84 ਤੋਂ ਬਾਅਦ ਆਪਾਂ ਨੂੰ ਸਾਰਾ ਪਤਾ ਹੈ ਕਿ ਕੀ ਹੋਇਆ ਪੰਜਾਬ 'ਚ। ਜਦੋਂ ਪੰਜਾਬ 'ਚ ਪੁਲਿਸ ਤਸੱਦਦ ਕਰ ਰਹੀ ਸੀ ਤੇ ਪੁਲਿਸ ਵਾਲੇ ਲਗਾਤਾਰ ਆਪਣੇ ਮੁੰਡਿਆਂ ਨੂੰ ਚੁੱਕ ਕੇ ਮਾਰ ਰਹੇ ਸੀ, ਉਹਨਾਂ ਦੇ ਫੇਕ ਐਨਕਾਊਂਟਰ ਕਰ ਰਹੇ ਸੀ। ਉਹ ਜਿਹੜਾ ਦੌਰ ਸੀ ਉਦੋਂ ਵੀ ਕਈ ਕਲਾਕਾਰਾਂ ਨੂੰ ਜਿਹੜੇ ਇੱਥੋਂ ਦੀ ਪੁਲਿਸ ਸੀਗੀ, KPS ਗਿੱਲ ਵਰਗੇ ਲੋਕ ਸੀਗੇ, ਉਹ ਆਪਣੇ ਸਟੇਜਾਂ 'ਤੇ ਨਚਾਉਂਦੇ ਸੀਗੇ। ਸ਼੍ਰੀਦੇਵੀ ਵਰਗੇ ਕਲਾਕਾਰ ਵੀ ਪੰਜਾਬ 'ਚ ਆ ਕੇ ਉਹਨਾਂ ਦੇ ਕਹਿਣ 'ਤੇ ਨੱਚ ਕੇ ਗਏ ਨੇ। ਤੇ ਇਸ ਕਰਕੇ ਇਹ ਤੁਹਾਨੂੰ ਇਹ ਵੀ ਦੇਖਣਾ ਪਊਗਾ ਕਿ ਕਿਹੜੇ ਕਲਾਕਾਰ ਦੀ ਕਿੰਨੀ ਕਮਿਟਮੈਂਟ ਹੈਗੀ ਆ ਤੇ ਉਹਨਾਂ ਨੂੰ ਖਾਮਖਾਈ ਸੈਲੀਬ੍ਰੇਟ ਕਰਨ ਨਾਲ ਕੁਝ ਨਹੀਂ ਹੁੰਦਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਮੱਧ ਪ੍ਰਦੇਸ਼ ਦੀ ਖਬਰ ਤੇ। ਲੋਕ ਸਭਾ ਚੋਣ ਆਪਾਂ ਨੂੰ ਪਤਾ ਕਿ 2 ਮਹੀਨਿਆਂ ਭਿੱਤਰ ਹੀ ਹੋਣ ਵਾਲੇ ਨੇ। ਅਪ੍ਰੈਲ ਤੋਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਜੂਗੀ ਕਿਤੇ ਨਾ ਕਿਤੇ, ਤੇ 10-15 ਦਿਨਾਂ ਤੱਕ ਚੋਣ ਜ਼ਾਬਤਾ ਵੀ ਲੱਗ ਜੂਗਾ। ਉਸ ਤੋਂ ਪਹਿਲਾਂ ਹੀ ਮੱਧ ਪ੍ਰਦੇਸ਼ ਦੇ ਛਿੰਦਵਾੜਾ ਇਲਾਕੇ 'ਚ 7 ਕਾਂਗਰਸੀ ਪਾਰਸਦ ਕਾਂਗਰਸ ਨੂੰ ਛੱਡ ਕੇ BJP 'ਚ ਸ਼ਾਮਿਲ ਹੋ ਗਏ ਨੇ। ਤੇ ਉਹ ਸਾਰੇ ਕਿਤੇ ਨਾ ਕਿਤੇ ਇਹ ਆਰੋਪ ਲੱਗ ਰਿਹਾ ਹੈ ਕਿ ਕਮਲਨਾਥ ਦੇ ਕਹਿਣ 'ਤੇ BJP 'ਚ ਗਏ ਨੇ। ਕਮਲਨਾਥ ਦਾ ਨਾਂ ਵੀ ਚੱਲਿਆ ਸੀਗਾ ਕਿ ਉਹ BJP 'ਚ ਜਾਣਗੇ, ਪਰ BJP ਵਾਲਿਆਂ ਨੇ ਉਹਨੂੰ ਲਿਆ ਨਹੀਂ। ਤੇ ਉਸ ਤੋਂ ਬਾਅਦ ਕਈ ਸਾਰੇ ਸਾਡੇ ਵਰਗੇ ਪੱਤਰਕਾਰਾਂ ਨੇ ਲਿਖਿਆ ਸੀ ਇਹ ਤਾਂ ਬਈ ਕਾਂਗਰਸ ਦਾ ਹੀ ਨੁਕਸਾਨ ਹੋ ਗਿਆ, ਇਹ ਬੰਦਾ ਤਾਂ BJP 'ਚ ਚਲਾਈ ਜਾਣਾ ਚਾਹੀਦਾ ਸੀ। ਆਪਾਂ ਨੂੰ ਪਤਾ ਕਿ ਕਮਲਨਾਥ ਹੋਰਾਂ ਦਾ ਜਿਹੜਾ ਦਿੱਲੀ 'ਚ ਰੋਲ ਸੀਗਾ, ਦਿੱਲੀ ਜਦੋਂ ਸਿੱਖਾਂ ਦੇ ਖਿਲਾਫ ਜਿਹੜੇ ਦੰਗੇ ਹੋਏ, ਸਿੱਖਾਂ ਤੇ ਜਿਹੜੇ ਹਮਲੇ, ਉਸ 'ਚ ਕਮਲਨਾਥ ਦਾ ਨਾਂ ਸੀਗਾ। ਤੇ ਕਮਲਨਾਥ ਕਿਤੇ ਨਾ ਕਿਤੇ ਰਾਈਟ ਵਿੰਗ ਪੋਲੀਟੀਸ਼ੀਅਨ ਹੀ ਹੈਗਾ, ਪਰ ਉਹ ਕਾਂਗਰਸ 'ਚ ਹੈਗਾ ਤੇ ਕਾਂਗਰਸ ਨੂੰ ਉੱਥੇ ਬਰਬਾਦ ਕਰ ਰਿਹਾ, ਲਗਾਤਾਰ ਬਰਬਾਦ ਕਰ ਰਿਹਾ। ਤੇ ਜਦੋਂ ਉਹਦੇ BJP ਜਾਣ ਵਾਲੀ ਖਬਰ ਚੱਲ ਰਹੀ ਸੀ, ਉਦੋਂ ਅਸੀਂ ਕਹਿ ਰਹੇ ਸੀਗੇ ਇਹਨੂੰ BJP ਹੀ ਸੂਟ ਕਰੂਗੀ, ਪਰ ਉਹ ਖੁਦ ਤਾਂ ਗਿਆ ਨਹੀਂ, ਪਰ ਉਹਨੇ ਆਪਣੇ ਬੰਦੇ BJP 'ਚ ਭੇਜਣੇ ਸ਼ੁਰੂ ਕਰਤੇ। ਹਾਲਾਂਕਿ ਜਿਹੜੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਹੈਗੀ ਆ ਉਹ ਮੱਧ ਪ੍ਰਦੇਸ਼ 'ਚ ਹੀ ਹੈਗੀ ਆ। ਉਹ ਕੱਲ ਵੀ ਮੱਧ ਪ੍ਰਦੇਸ਼ ਰਹੂਗੀ ਤੇ ਉਸੇ ਇਲਾਕੇ 'ਚ ਫਿਰ ਇਹ ਵੀ ਦੇਖੋ ਜਿਹੜਾ ਛਿੰਦਵਾੜਾ ਇਲਾਕਾ ਹੈਗਾ ਉਸ ਦੇ ਨੇੜੇ ਤੇੜੇ ਹੀ ਇਹ ਭਾਰਤ ਜੋੜੋ ਨਿਆਂ ਯਾਤਰਾ ਫਿਰ ਰਹੀ ਹੈ। ਰਾਹੁਲ ਗਾਂਧੀ ਵੀ ਉੱਥੇ ਫਿਰ ਰਹੇ ਨੇ ਤੇ ਉਹਨਾਂ ਦੇ ਬੰਦੇ ਟੁੱਟ ਕੇ BJP 'ਚ ਜਾਈ ਜਾ ਰਹੇ ਨੇ। ਹੁਣ ਆਪਾਂ ਜਿਹੜੀ ਦੂਜੀ ਗੱਲ ਹੈਗੀ ਆ ਉਹ ਲੋਕ ਸਭਾ ਚੋਣਾਂ ਦੀ ਜਿਹੜੀ ਸਟ੍ਰੈਟਜੀ ਹੈਗੀ ਆ ਕਾਂਗਰਸ ਦੀ, ਉਹਦੇ ਬਾਰੇ ਵੀ ਗੱਲ ਕਰ ਲੈਂਦੇ ਆ। ਕਾਂਗਰਸ ਪਾਰਟੀ ਕਿਤੇ ਨਾ ਕਿਤੇ 5 ਚੀਜ਼ਾਂ ਨੂੰ ਲੈ ਕੇ ਚੋਣਾਂ 'ਚ ਜਾਣ ਦੀ ਗੱਲ ਕਰ ਰਹੀ ਹੈ। ਤੇ ਰਾਹੁਲ ਗਾਂਧੀ ਨੇ ਜਦੋਂ ਆਪਣੀ ਭਾਰਤ ਜੋੜੋ ਨਿਆਂ ਯਾਤਰਾ ਦੁਬਾਰੇ ਸ਼ੁਰੂ ਕੀਤੀ ਸੀਗੀ, ਉਸ ਦਿਨ ਵੀ ਉਹਨੇ ਬੋਲਿਆ ਸੀਗਾ ਕਿ ਸਾਡੇ ਜਿਹੜੇ 5 ਇਸ਼ੂਜ਼ ਮੇਨ ਹੈਗੇ ਆ ਤੇ ਉਹਨਾਂ 5 ਇਸ਼ੂਜ਼ ਦੇ ਨੇੜੇ ਤੇੜੇ ਉਹ ਆਪਣੀ ਸਾਰੀ ਸਟ੍ਰੈਟਜੀ ਡਿਵੈਲਪ ਕਰ ਰਹੇ ਨੇ। ਇੱਕ ਹੈਗਾ ਉਹਨਾਂ ਦਾ ਬੇਰੁਜ਼ਗਾਰਾਂ ਵਾਸਤੇ ਨੌਜਵਾਨ ਨਿਆਂ, ਤੇ ਦੂਜਾ ਹੈਗਾ OBC ਪੋਲਿਟਿਕਸ ਵਾਸਤੇ ਭਾਗੀਦਾਰੀ ਨਿਆਂ, ਤੀਜਾ ਹੈਗਾ ਕਿਸਾਨਾਂ ਵਾਸਤੇ ਕਿਸਾਨ ਨਿਆਂ, ਚੌਥਾ ਹੈਗਾ ਸ਼ਰਮਿਕਾਂ ਵਾਸਤੇ ਮਜ਼ਦੂਰਾਂ ਵਾਸਤੇ ਸ਼ਰਮਿਕ ਨਿਆਂ, ਪੰਜਵਾਂ ਹੈਗਾ ਮਹਿਲਾਵਾਂ ਵਾਸਤੇ ਮਹਿਲਾ ਨਿਆਂ। ਤੇ ਇਹ 5 ਮੁੱਦੇ ਹੈਗੇ ਆ, ਬੇਰੁਜ਼ਗਾਰ ਨੌਜਵਾਨ, ਕਿਸਾਨ, ਮਜ਼ਦੂਰ ਤੇ OBC ਪੋਲਿਟਿਕਸ ਅਤੇ ਮਹਿਲਾਵਾਂ। ਤੇ ਇਹਨਾਂ ਦੇ ਨੇੜੇ ਤੇੜੇ ਹੀ ਉਹ ਸਾਰੀ ਆਪਣੀ ਪੋਲਿਟਿਕਸ ਨੂੰ ਬਿਲਡ ਕਰਨਗੇ, ਸਾਰੀ ਸਟ੍ਰੈਟਜੀ ਨੂੰ ਬਿਲਡ ਕਰਨਗੇ। ਜਿਹੜੀ ਬੇਰੁਜ਼ਗਾਰ ਨੌਜਵਾਨਾਂ ਵਾਲੀ ਗੱਲ ਹੈਗੀ ਆ ਉਹਦੇ 'ਚ ਉਹ ਜਿਹੜਾ ਅਗਨੀਪਥ ਯੋਜਨਾ ਹੈਗੀ ਆ ਕੇਂਦਰ ਸਰਕਾਰ ਦੀ, ਉਹਦੇ ਖਿਲਾਫ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਨੇ। ਤੇ ਬੇਰੁਜ਼ਗਾਰੀ ਜਿੰਨੀ ਵੱਧ ਰਹੀ ਹੈ ਇੰਡੀਆ 'ਚ, ਉਹਦੇ ਲਈ ਵੀ ਉਹ ਲਗਾਤਾਰ ਗੱਲ ਕਰ ਰਹੇ ਨੇ, ਉਹਦੇ ਤੇ ਲਗਾਤਾਰ ਹਮਲੇ ਕਰ ਰਹੇ ਨੇ। ਪਰ ਕਿਤੇ ਨਾ ਕਿਤੇ ਕਾਂਗਰਸ ਖਾਸੀ ਵੀਕ ਹੈਗੀ ਆ ਤੇ ਕਾਂਗਰਸ ਦਾ ਜਿਹੜਾ ਆਰਗੇਨਾਈਜੇਸ਼ਨਲ ਸਟਰਕਚਰ ਹੈਗਾ ਉਹ ਵੀ ਲਗਾਤਾਰ ਵੀਕ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਆਪਾਂ ਇੱਦਾਂ ਦੀ ਖਬਰ ਸੁਣਦੇ ਹਾਂ ਜਿਸ 'ਚ ਆਪਾਂ ਨੂੰ ਪਤਾ ਲੱਗਦਾ ਹੈ ਕਿ ਕਾਂਗਰਸ ਦੇ ਵਿਧਾਇਕ, ਸਾਬਕਾ ਸਾਂਸਦ, ਸਾਬਕਾ ਮੁੱਖ ਮੰਤਰੀ BJP 'ਚ ਜਾ ਰਹੇ ਨੇ। ਤੇ ਇਸ ਕਰਕੇ ਰਾਹੁਲ ਗਾਂਧੀ ਨੂੰ ਠੀਕ ਹੈ ਕਿ ਤੁਸੀਂ ਆਪਣਾ ਏਜੰਡਾ ਤਿਆਰ ਕਰੋ, ਸਾਰਾ ਕੁਝ ਕਰੋ, ਤੇ ਆਰਗੇਨਾਈਜੇਸ਼ਨਲ ਸਟਰੈਂਥ 'ਤੇ ਵੀ ਧਿਆਨ ਦੇਣਾ ਚਾਹੀਦਾ, ਨਹੀਂ ਤਾਂ ਉਹ ਇਸ ਚੋਣ ਦੌਰਾਨ ਜ਼ਿਆਦਾ ਟਿਕ ਨਹੀਂ ਪਾਉਣਗੇ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜਿਹੜੀ ਅਗਲੀ ਖਬਰ ਸੀ ਕਿਸਾਨ ਅੰਦੋਲਨ ਨਾਲ ਰਿਲੇਟਿਡ, ਉਹਦੇ ਬਾਰੇ ਗੱਲ ਕਰ ਲੈਂਦੇ ਹਾਂ। ਕਿਸਾਨ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ। ਆਪਾਂ ਨੂੰ ਪਤਾ ਹੈ ਕਿ 13 ਫਰਵਰੀ ਤੋਂ ਚੱਲ ਰਿਹਾ ਤੇ ਅੱਜ ਕਿਤੇ ਨਾ ਕਿਤੇ ਉਸ ਪੂਰੇ ਪ੍ਰੋਟੈਸਟ ਨੂੰ 23 ਦਿਨ ਹੋ ਗਏ, 24 ਦਿਨ ਹੋ ਗਏ ਹੈ। ਤੇ 24 ਦਿਨਾਂ ਦਾ ਹਾਸਿਲ ਕੀ ਹੈ? 24 ਦਿਨਾਂ ਦਾ ਹਾਸਿਲ ਇਹ ਹੈ ਕਿ ਇੱਕ ਤਾਂ ਉੱਥੇ ਮੋਰਚੇ ਲੱਗੇ ਹੋਏ ਨੇ ਤੇ ਆਪਣੇ ਜਿਹੜੇ ਬਜ਼ੁਰਗ ਹੈਗੇ ਉਹ ਚੜ੍ਹਦੀ ਕਲਾ 'ਚ ਨੇ ਤੇ ਆਪਣੇ ਕਿਸਾਨ ਵੀਰ ਚੜ੍ਹਦੀ ਕਲਾ 'ਚ ਨੇ। ਤੇ ਅੱਜ ਹਰਿਆਣੇ 'ਚ ਇੱਕ ਵੱਡੀ ਬੈਠਕ ਹੋਈ ਹੈ ਖਾਪ ਪੰਚਾਇਤਾਂ ਦੀ। ਆਪਾਂ ਨੂੰ ਪਤਾ ਕਿ ਹਰਿਆਣੇ 'ਚ ਵੀ ਕਈ ਥਾਂ ਤੇ ਧਰਨੇ ਲੱਗੇ ਹੋਏ ਨੇ, ਜਿਵੇਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਧਰਨੇ ਚੱਲ ਰਹੇ ਨੇ, ਇੱਦਾਂ ਹੀ ਹਰਿਆਣੇ ਦੇ ਵਿੱਚ ਵੀ 13 ਤਰੀਕ ਤੋਂ ਹੀ ਕਈ ਥਾਵਾਂ ਤੇ ਧਰਨੇ ਚੱਲ ਰਹੇ ਨੇ। ਇੱਕ ਥਾਂ ਹੈਗੀ ਆ ਰੋਹਤਕ ਦੇ ਨੇੜੇ ਟਟੋਲੀ ਟੋਲ ਪਲਾਜ਼ਾ, ਤੇ ਟਟੋਲੀ ਟੋਲ ਪਲਾਜ਼ਾ ਤੇ ਅੱਜ ਜਿਹੜੀ ਬੈਠਕ ਹੋਈ ਸੀ ਖਾਪ ਪੰਚਾਇਤਾਂ ਦੀ, ਉਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਜੇ ਸਰਕਾਰ 10 ਦਿਨਾਂ ਅੰਦਰ ਗੱਲ ਨਹੀਂ ਮੰਨਦੀ
ਤਾਂ ਫਿਰ ਸਾਰੇ ਹਰਿਆਣੇ ਦੇ ਲੋਕ ਖੜੇ ਹੋਣਗੇ ਤੇ ਬੀਜੇਪੀ ਵਾਲਿਆਂ ਦਾ ਜਿਵੇਂ ਪਿਛਲੇ ਅੰਦੋਲਨ ਦੌਰਾਨ ਬੀਜੇਪੀ ਦੇ ਆਗੂਆਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਸੀ ਤੇ ਲੱਠ ਲੈ ਕੇ ਡਾਂਗਾ ਲੈ ਕੇ ਬੀਜੇਪੀ ਦੇ ਆਗੂਆਂ ਦੇ ਪਿੱਛੇ ਪੈ ਗਏ ਸੀ, ਉਵੇਂ ਇਸ ਕਿਸਮ ਦੀ ਕਾਲ ਆਉਣ ਦੀ ਸੰਭਾਵਨਾ ਹੈਗੀ ਆ। ਤੇ ਕਿਤੇ ਨਾ ਕਿਤੇ ਹਰਿਆਣੇ 'ਚ ਮੂਵਮੈਂਟ ਹੈਗਾ ਉਹ ਐਗਰੈਸਿਵ ਹੋ ਸਕਦਾ ਹੈ। ਤੇ ਅੱਜ ਸ਼ੰਭੂ ਬਾਰਡਰ ਤੇ ਪ੍ਰੈਸ ਕਾਨਫਰੰਸ ਵੀ ਹੋਈ ਤੇ ਉਸ 'ਚ ਵੀ ਜਿਹੜੇ ਹਰਿਆਣੇ ਦੀ ਖਾਪਾਂ ਦੇ ਇੱਕ ਨੁਮਾਇੰਦੇ ਅਸ਼ੋਕ ਬੁਲਾਰਾ ਜੀ ਆਏ ਸੀਗੇ ਤੇ ਅਸ਼ੋਕ ਬੁਲਾਰਾ ਨੇ ਵੀ ਸਾਰਾ ਜਿਹੜਾ ਏਜੰਡਾ ਦੱਸਿਆ ਕਿ ਉਹਨਾਂ ਦੇ ਕੀ ਮੁੱਦੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸਿੱਧੇ ਕਿਸਾਨਾਂ ਨਾਲ ਹੈਗੇ ਆ, ਜੇ ਤੁਸੀਂ ਕਿਸਾਨਾਂ ਦੀ ਗੱਲ ਨਹੀਂ ਸੁਣਦੇ ਫਿਰ ਆਪਾਂ ਤੁਹਾਨੂੰ 10 ਦਿਨ ਦਾ ਅਲਟੀਮੇਟਮ, ਫਿਰ ਆਪਾਂ ਦੇਖਾਂਗੇ ਕਿ ਅੱਗੇ ਕੀ ਕਰਾਂਗੇ। ਤੇ ਉਹਨਾਂ ਨਾਲ ਮੇਰੀ ਵੀ ਗੱਲ ਹੋਈ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਹਰਿਆਣੇ 'ਚ ਅੰਦੋਲਨ ਨੂੰ 10 ਦਿਨਾਂ ਅੰਦਰ ਹੀ ਦੁਬਾਰੇ ਤੇਜ਼ ਕਰਾਂਗੇ ਤੇ ਕਿਤੇ ਨਾ ਕਿਤੇ ਪੰਜਾਬ ਸਾਡਾ ਵੱਡਾ ਭਰਾ ਹੈ ਤੇ ਉਹਦੇ ਹੱਕ 'ਚ ਆਪਾਂ ਸਾਰੇ ਨੈਰੇਟਿਵ ਨੂੰ ਬਿਲਡ ਕਰਾਂਗੇ ਤੇ ਦੇਖਦੇ ਹਾਂ ਫਿਰ ਕਿ ਇਹ ਸਰਕਾਰ ਕਿੰਨਾ ਕੁ ਤਸੱਦਦ ਸਾਡੇ ਤੇ ਕਰਦੀ ਹੈ। ਜਿੰਨਾ ਵੀ ਕਰੇ, ਪਹਿਲਾਂ ਵੀ ਸਾਡੇ ਤੇ ਬਹੁਤ ਤਸੱਦਦ ਹੋਏ ਨੇ ਪਰ ਅਸੀਂ ਪੰਜਾਬ ਵਾਲੇ ਕਿਸਾਨਾਂ ਦੇ ਨਾਲ ਖੜੇ ਹਾਂ। ਹੁਣ ਇੱਕ ਖਬਰ ਹੋਰ ਹੈ, ਉਹ ਹੈਗੀ ਆ ਸੈਂਸਰਸ਼ਿਪ ਦੀ। ਕਿਸਾਨ ਅੰਦੋਲਨ ਨਾਲ ਜੁੜੇ 100 ਤੋਂ ਜ਼ਿਆਦਾ ਟਵਿੱਟਰ ਖਾਤਿਆਂ ਨੂੰ ਇੰਡੀਆ 'ਚ ਕੱਲ੍ਹ ਬੰਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਆਪਾਂ ਨੂੰ ਪਤਾ ਕਿ 200 ਦੇ ਨੇੜੇ ਤੇੜੇ ਟਵਿੱਟਰ ਖਾਤੇ ਬੰਦ ਕਰ ਦਿੱਤੇ ਗਏ ਸੀਗੇ। ਉਹਦੇ 'ਚ ਦੋ ਕਿਸਮ ਦੇ ਖਾਤੇ ਨੇ, ਇੱਕ ਤਾਂ ਕਿਸਾਨ ਯੂਨੀਅਨਾਂ ਦੇ ਖਾਤੇ ਹੈਗੇ ਆ ਤੇ ਕਿਸਾਨ ਜਿਹੜੇ ਇਸ ਪ੍ਰੋਟੈਸਟ 'ਚ ਸ਼ਾਮਿਲ ਹੋ ਰਹੇ ਨੇ ਉਹਨਾਂ ਦੇ ਖਾਤੇ ਨੇ, ਤੇ ਦੂਜੇ ਪੱਤਰਕਾਰਾਂ ਦੇ। ਅਸੀਂ ਵੀ ਕੁਝ ਬੈਕਅਪ ਅਕਾਊਂਟਸ ਬਣਾਏ ਸੀਗੇ ਕਿ ਅਸੀਂ ਤੁਹਾਡੇ ਤੱਕ ਜਿਹੜੀ ਖਬਰਾਂ ਹੈਗੀਆਂ ਕਿਸਾਨ ਅੰਦੋਲਨ ਨਾਲ ਰਿਲੇਟਿਡ ਉਹ ਤੁਹਾਡੇ ਤੱਕ ਪਹੁੰਚਾ ਸਕੀਏ, ਪਰ ਸਾਡੇ ਖਾਤੇ ਵੀ ਦੁਬਾਰੇ ਬੰਦ ਕਰ ਦਿੱਤੇ। ਸਾਡੇ ਮੇਨ ਖਾਤੇ ਤਾਂ 16 ਫਰਵਰੀ ਨੂੰ ਵੀ ਬੰਦ ਕਰ ਦਿੱਤੇ ਗਏ ਸੀਗੇ, 16 ਤਰੀਕ ਨੂੰ। ਤੇ ਕੱਲ ਸ਼ਾਮੀ ਸਾਡੇ ਜਿਹੜੇ ਬੈਕਅਪ ਅਕਾਊਂਟ ਸੀਗੇ ਉਹਨਾਂ ਨੂੰ ਵਿੜਾਤਾ। ਤੇ ਇਹ ਤੁਸੀਂ ਦੇਖ ਲਓ, ਮੰਨ ਲਓ ਜਿਹੜਾ ਬੰਦਾ ਐਜੀਟੇਸ਼ਨ 'ਚ ਪਾਰਟਿਸਿਪੇਟ ਕਰ ਰਿਹਾ ਉਹਦੇ ਖਾਤੇ ਵੀ ਨਹੀਂ ਰਹਿਣ ਦੇਣੇ, ਤੇ ਜਿਹੜੇ ਬੰਦੇ ਉਸ ਅੰਦੋਲਨ ਬਾਰੇ ਪੋਸਟ ਕਰ ਰਹੇ ਨੇ, ਟਵੀਟ ਕਰ ਰਹੇ ਨੇ, ਖਬਰਾਂ ਲਿਖ ਰਹੇ ਨੇ, ਉਹਨਾਂ ਦੇ ਖਾਤੇ ਵੀ ਨਹੀਂ ਰਹਿਣ ਦੇਣੇ। ਤੇ ਇਸ ਕਿਸਮ ਦੀ ਜਿਹੜੀ ਪ੍ਰੈਸ ਸੈਂਸਰਸ਼ਿਪ ਹੈ ਉਹ ਆਪਾਂ ਨੂੰ ਇਸ ਸਾਰੇ ਪ੍ਰੋਟੈਸਟ ਦੌਰਾਨ ਦੇਖਣ ਨੂੰ ਮਿਲ ਰਹੀ ਹੈ। ਤੇ ਇਸ ਤੇ ਲਗਾਤਾਰ ਸਵਾਲ ਵੀ ਖੜੇ ਹੋ ਰਹੇ ਨੇ ਕਿ ਇਹ ਕਿਤੇ ਨਾ ਕਿਤੇ ਲੋਕਾਂ ਪ੍ਰਤੀ ਤੁਸੀਂ ਗਲਤ ਕਰ ਰਹੇ ਹੋ। ਜਿਹੜੇ ਲੋਕ ਡੈਮੋਕ੍ਰੇਸੀ 'ਚ ਆਪਣੀ ਆਵਾਜ਼ ਉਠਾਉਣਾ ਚਾਹੁੰਦੇ ਨੇ, ਤੁਸੀਂ ਉਹਨਾਂ ਦੀ ਆਵਾਜ਼ ਨੂੰ ਕੁਚਲ ਰਹੇ ਹੋ। ਤੇ ਜਿਹੜੀ ਪ੍ਰੈਸ ਸੈਂਸਰਸ਼ਿਪ ਹੈ ਉਹ ਲਗਾਤਾਰ ਇੰਡੀਆ 'ਚ ਕਿਤੇ ਨਾ ਕਿਤੇ ਵੱਧਦੀ ਜਾ ਰਹੀ ਹੈ। ਤੇ ਇਸ ਬਾਰੇ ਜਿਹੜੇ ਹੋਰ ਬਾਕੀ ਦੇ ਜਰਨਲਿਸਟ ਹੈਗੇ ਆ, ਜਿਹੜੇ ਗੋਦੀ ਮੀਡੀਆ ਵਾਲੇ, ਉਹ ਵੀ ਇੰਨੀ ਆਵਾਜ਼ ਨਹੀਂ ਉਠਾ ਰਹੇ। ਆਮ ਲੋਕ ਤਾਂ ਉਠਾਉਣਗੇ ਕਿ ਉਹਨਾਂ ਕੋਲ ਤਾਂ ਇੰਨੇ ਵੱਡੇ ਪਲੇਟਫਾਰਮ ਹੀ ਨਹੀਂ ਹੁੰਦੇ। ਸਾਡੇ ਪਲੇਟਫਾਰਮ ਖੋਲ੍ਹ ਲਏ ਗਏ ਨੇ ਤੇ ਸਾਨੂੰ ਬਹੁਤ ਦਿੱਕਤ ਆ ਰਹੀ। ਮੈਂ ਆਪਣੀ ਜੇ ਪਰਸਨਲੀ ਗੱਲ ਦੱਸਾਂ ਤਾਂ ਮੇਰਾ ਜਿਹੜਾ ਟਵਿੱਟਰ ਖਾਤਾ ਸੀਗਾ ਉਹ ਖਾਸਾ ਵੱਡਾ ਸੀਗਾ ਤੇ ਮੇਰੀ ਜਿਹੜੀ ਰੀਚ ਸੀਗੀ ਉਹ ਮਿਲੀਅਨਸ 'ਚ ਰੀਚ ਸੀਗੀ। ਹਰ ਰੋਜ਼ ਮੈਨੂੰ 1-2 ਮਿਲੀਅਨ ਲੋਕ ਪੜ੍ਹਦੇ ਸੀਗੇ ਟਵਿੱਟਰ ਤੇ। ਪਰ ਜਦੋਂ ਤੋਂ ਉਹ ਖਾਤਾ ਬੰਦ ਕੀਤਾ ਮੈਂ ਤਾਂ ਕਈ ਵਾਰ ਵੌਇਸਲੈਸ ਆਪਣੇ ਆਪ ਨੂੰ ਫੀਲ ਕਰਦਾ। ਤੇ ਉਹ ਜਿਹੜਾ ਅਸੀਂ ਟਵਿੱਟਰ ਖਾਤੇ ਤੇ ਆਪਣੇ ਜਿਹੜੇ ਦੂਜੇ ਪਲੇਟਫਾਰਮ ਸੀਗੇ, ਮੇਰਾ ਤਾਂ YouTube ਚੈਨਲ ਵੀ ਬੰਦ ਕਰ ਦਿਆ ਅਗਲਿਆਂ ਨੇ ਤੇ ਇੰਸਟਾਗ੍ਰਾਮ ਵੀ ਮੇਰਾ ਬੰਦ ਪਿਆ। ਤੇ ਜਿਹੜੇ ਖਾਤੇ ਸੀਗੇ, ਜਿਹੜੇ ਪਲੇਟਫਾਰਮ ਸੀਗੇ, ਅਸੀਂ ਬਹੁਤ ਮਿਹਨਤ ਤੋਂ ਬਿਲਡ ਕੀਤੇ ਸੀਗੇ, ਪਰ ਸਰਕਾਰ ਨੂੰ ਤਾਂ ਮਿੰਟ ਲੱਗਿਆ ਹੈ, ਚੁਟਕੀ ਵਜਾ ਕੇ ਅਗਲਿਆਂ ਨੇ ਬੰਦ ਕਰਤਾ। ਤੇ ਇਹਦੇ ਬਾਰੇ ਲਗਾਤਾਰ ਗੱਲ ਹੋ ਰਹੀ ਹੈ ਕਿ ਪੰਜਾਬ ਅਤੇ ਹਰਿਆਣੇ ਦੇ ਪੱਤਰਕਾਰ ਕੀ ਆਪਣੀ ਗੱਲ ਵੀ ਨਹੀਂ ਰੱਖ ਪਾਉਣਗੇ ਅੱਗੇ ਤੋਂ, ਤੇ ਉਹਨਾਂ ਨੂੰ ਇੰਨਾ ਡਰਾਇਆ ਜਾ ਰਿਹਾ, ਤੁਸੀਂ ਉਹਨਾਂ ਦੇ ਖਾਤਿਆਂ ਨੂੰ ਬੰਦ ਕਰ ਰਹੇ ਹੋ। ਤੇ ਹਰਿਆਣਾ ਤੇ ਪੰਜਾਬ ਦੇ ਕਿਸਾਨ ਵੀ ਐਡੇ ਵੈਰੀ ਹੋ ਗਏ ਕਿ ਉਹਨਾਂ ਦੇ ਤੁਸੀਂ ਜੇ ਉਹ ਮੜਾ ਜਿਹਾ ਕੁਝ ਪੋਸਟ ਕਰ ਦਿੰਦੇ ਨੇ ਤੇ ਉਹਨਾਂ ਦੇ ਤੁਸੀਂ ਚੱਕੇ ਖਾਤੇ ਬੰਦ ਕਰ ਦਿੰਦੇ ਹੋ। ਤੇ ਇਹ ਲਗਾਤਾਰ ਸਵਾਲ ਨੇ ਕਿ ਜਿਹੜੀ ਦੁਨੀਆ 'ਚ ਆਪਣੇ ਆਪ ਨੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਕਲੇਮ ਕਰਦੀ ਹੈ, ਉਹ ਉਸ ਦੀ ਜਿਹੜੀ ਪੁਲਿਸ ਹੈਗੀ ਅਤੇ ਉਸ ਦੀ ਜਿਹੜੀ ਸੈਂਟਰਲ ਏਜੰਸੀਜ਼ ਹੈਗੀਆਂ ਉਹਨਾਂ ਦਾ ਇੱਥੋਂ ਦੇ ਨਾਗਰਿਕਾਂ ਪ੍ਰਤੀ ਕੀ ਰਵੱਈਆ ਹੈਗਾ, ਕੀ ਵਿਵਹਾਰ ਹੈਗਾ। ਉਹ ਇੱਥੇ ਜਿਹੜੇ ਹਿਊਮਨ ਰਾਈਟ ਵਾਇਲੇਸ਼ਨ ਹੈਗਾ ਉਹ ਤਾਂ ਹੈ ਹੀ। ਆਪਾਂ ਨੂੰ ਪਤਾ ਹੈ ਕਿ 21 ਫਰਵਰੀ ਹੋਵੇ ਜਾਂ 13 ਫਰਵਰੀ ਹੋਵੇ, ਇਹ ਦੋ ਇੱਦਾਂ ਦੀ ਤਰੀਕਾਂ ਹੈਗੀਆਂ ਪਿਛਲੇ ਮਹੀਨੇ 'ਚ ਜਿਸ ਦਿਨ ਆਪਾਂ ਨੂੰ 200 ਤੋਂ ਜ਼ਿਆਦਾ ਜਿਹੜੇ ਫਾਰਮਰਸ ਹੈਗੇ ਆ ਉਹ ਫੱਟੜ ਹੋਏ ਹੈਵੀ ਸੈਲਿੰਗ ਕਰਕੇ। ਤੇ ਇੱਕ ਜਿਹੜਾ ਆਪਣਾ ਫਾਰਮਰ ਸੀਗਾ ਸ਼ੁਭਕਰਨ ਸਿੰਘ, ਉਹ 21 ਫਰਵਰੀ ਨੂੰ ਸ਼ਹਾਦਤ ਦੇ ਗਿਆ ਸੀਗਾ। ਤੇ ਇਹ ਹਿਊਮਨ ਰਾਈਟ ਦੇ ਵਾਇਲੇਸ਼ਨ ਤਾਂ ਹੈਗੇ ਆ। ਹੁਣ ਉਹ ਸਾਡੇ ਸਪੀਚ 'ਤੇ ਵੀ ਹਮਲਾ ਕਰ ਰਹੇ ਨੇ, ਯਾਨੀ ਕਿ ਜਿਹੜੀ ਫ੍ਰੀ ਸਪੀਚ ਵਾਲੀ ਜਿਹੜੀ ਕਲੇਮ ਹੈਗੀ ਆ ਡੈਮੋਕ੍ਰੇਸੀ 'ਚ ਕਿਹਾ ਜਾਂਦਾ ਕਿ ਸਾਰਿਆਂ ਨੂੰ ਫ੍ਰੀ ਸਪੀਚ ਹੋਊਗਾ, ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਹੋਊਗੀ, ਉਹ ਸਾਡੀ ਬੋਲਣ ਦੀ ਆਜ਼ਾਦੀ 'ਤੇ ਵੀ ਹਮਲਾ ਕਰ ਰਹੇ ਨੇ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਬਾਕੀ ਆਪਾਂ ਕੱਲ੍ਹ ਦੁਬਾਰਾ ਫਿਰ ਮਿਲਾਂਗੇ ਇੱਦਾਂ ਦੀਆਂ ਖਬਰਾਂ ਲੈ ਕੇ, ਤੇ ਉਹ ਬਾਅਦ 'ਚ ਫਿਰ ਆਪਾਂ ਉਹਨਾਂ ਦਾ ਵਿਸ਼ਲੇਸ਼ਣ ਕਰਾਂਗੇ। ਦੇਖਣ ਵਾਸਤੇ ਸ਼ੁਕਰੀਆ ਤੇ ਮਿਲਦੇ ਹਾਂ।